ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ ਤੇ ਮਨੋਰੰਜਨ ਦੀ ਦੁਨੀਆ ਤੋਂ। ਨਵੇਂ ਸਾਲ ਦੇ ਜਸ਼ਨਾਂ ਦੇ ਦਰਮਿਆਨ ਦਲਜੀਤ ਦੋਸਾਂਝ ਨੇ ਪਰਫਾਰਮ ਕੀਤਾ ਲੁਧਿਆਣਾ ਦੇ ਵਿੱਚ। ਕਹਿੰਦੇ ਪੰਜਾਬ ਸਰਕਾਰ ਇਹਦੇ ਤੋਂ 5 ਕਰੋੜ ਦੀ ਕਮਾਈ ਕਰ ਗਈ ਜੀ। ਬਿਲਕੁਲ ਜੀ। ਪ੍ਰਵੀਨ ਜੀ, ਜਿਸ ਤਰ੍ਹਾਂ ਨਵਾਂ ਸਾਲ ਦੀ ਆਮਦ 2025 ਦੀ ਆਮਦ ਆ ਤੇ ਦੁਨੀਆ ਭਰ ਦੇ ਵਿੱਚ ਇਸ ਨੂੰ ਲੈ ਕੇ ਜਿੱਥੇ ਜਦੋਂ 31 ਦਸੰਬਰ ਦੇ ਹਵਾਲੇ ਨਾਲ ਰਾਤ ਸ਼ੁਰੂ ਹੁੰਦੀ ਆ ਤੇ ਉਹਦੇ ਨਾਲ ਹੀ ਜਸ਼ਨ ਸ਼ੁਰੂ ਹੋ ਜਾਂਦੇ ਨੇ ਜੀ। ਸੋ ਆ ਜਿਹੜੀ ਰਾਤ ਹੁਣ ਮੁੱਕ ਕੇ ਗਈ ਹੈ, ਇਹ ਭਾਰਤ ਦੇ ਹਵਾਲੇ ਨਾਲ, ਪੰਜਾਬ ਦੇ ਹਵਾਲੇ ਨਾਲ 31 ਦਸੰਬਰ ਦੀ ਰਾਤ ਸੀ। ਸੋ ਉਸ ਦਿਨ ਦੇ ਹਵਾਲੇ ਨਾਲ ਜਿਹੜੇ ਧਾਰਮਿਕ ਅਕੀਦੇ ਵਾਲੇ ਨੇ, ਉਹਨਾਂ ਨੇ ਧਾਰਮਿਕ ਸਥਾਨਾਂ ਤੇ ਜਾ ਕੇ, ਗੁਰੂ ਘਰਾਂ 'ਚ, ਮੰਦਿਰਾਂ 'ਚ, ਦਰਗਾਹਾਂ ਤੇ ਜਾ ਕੇ ਆਪੋ ਆਪਣੇ ਤਰੀਕੇ ਨਾਲ ਅਕੀਦਤ ਕੀਤੀ ਤੇ ਪ੍ਰਾਰਥਨਾ ਕੀਤੀ, ਅਰਦਾਸ ਕੀਤੀ ਤੇ ਉਹਨਾਂ ਨੇ ਨਵਾਂ ਸਾਲ ਇਸ ਤਰ੍ਹਾਂ ਮਨਾਇਆ। ਸੋ ਕੱਲ ਪੰਜਾਬ ਦੇ ਲਗਭਗ ਗੁਰੂ ਘਰਾਂ, ਮੰਦਿਰਾਂ ਦੇ ਵਿੱਚ ਸ਼ਰਧਾਲੂਆਂ ਦੀ ਭੀੜ ਲੱਗੀ ਗਈ। ਚਾਹੇ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਵੇ, ਚਾਹੇ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਵੇ, ਚਾਹੇ ਮਤਲਬ ਹੋਰ ਸਾਡੇ ਧਾਰਮਿਕ ਸਥਾਨ ਹੋਣ, ਇਸੇ ਤਰ੍ਹਾਂ ਚਾਹੇ ਦੁਰਗਿਆਣਾ ਮੰਦਿਰ ਹੋਵੇ, ਚਾਹੇ ਦੇਵੀ ਤਲਾਬ ਮੰਦਿਰ ਹੋਵੇ। ਸੋ ਸਾਰੇ ਥਾਵਾਂ ਦੇ ਉੱਤੇ ਵੱਡੀ ਭੀੜ ਸੀ। ਦੂਸਰੇ ਪਾਸੇ ਨੌਜਵਾਨ ਪੀੜ੍ਹੀ ਕਲੱਬਾਂ 'ਚ, ਸਿੰਗਰਾਂ ਦੇ ਸਮਾਗਮਾਂ 'ਚ, ਸੋ ਸਤਿੰਦਰ ਸਰਤਾਜ ਜੇ ਚੰਡੀਗੜ੍ਹ 'ਚ ਸਮਾਗਮ ਕਰ ਰਿਹਾ ਸੀ ਤਾਂ ਬਾਕੀ ਸਿੰਗਰਾਂ ਦੇ ਵੱਖ-ਵੱਖ ਥਾਵਾਂ ਤੇ ਪ੍ਰੋਗਰਾਮ ਸੀਗੇ। ਅੱਧਾ ਪੰਜਾਬ ਪਹਾੜ ਨੂੰ ਚੜ੍ਹਿਆ ਸੀਗਾ ਕਿ ਚਲੋ ਸ਼ਿਮਲੇ ਜਾ ਕੇ ਮਨਾਉਣਾ ਜੀ ਨਵਾਂ ਸਾਲ। ਸੋ ਉਹ ਪ੍ਰਕਿਰਿਆ ਦੇ ਵਿਚਾਲੇ ਸਭ ਦੀਆਂ ਨਜ਼ਰਾਂ ਲੁਧਿਆਣੇ ਤੇ ਸੀਗੀਆਂ, ਕਿਉਂਕਿ ਲੁਧਿਆਣੇ ਦੇ ਵਿੱਚ ਦਲਜੀਤ ਦੋਸਾਂਝ ਦਾ ਇਹ ਜਿਹੜਾ ਉਹਨਾਂ ਦਾ ਵਰਲਡ ਟੂਰ ਸੀ, ਉਸ ਤੋਂ ਬਾਅਦ ਇੰਡੀਆ ਟੂਰ ਸੀ, ਉਹਦਾ ਆਖਰੀ ਸ਼ੋਅ ਸੀ। ਸੋ ਉਸ ਦੇ ਤਹਿਤ ਸਭ ਦੀਆਂ ਨਜ਼ਰਾਂ ਸੀਗੀਆਂ। ਔਰ ਟਿਕਟਾਂ ਕਦੇ ਜੀ 15 ਸਕਿੰਟ 'ਚ ਵਿਕ ਗਿਆ, 20 ਸਕਿੰਟ 'ਚ। ਇਹ ਵੀ ਇੱਕ ਪਤਾ ਨਹੀਂ ਕਿਸ ਤਰ੍ਹਾਂ ਦੀ ਕਾਲਾ ਬਾਜ਼ਾਰੀ ਹੈ, ਮਤਲਬ ਕਿ ਕਮਾਲ ਹੈ ਕਿ ਕੌਣ ਖਰੀਦ ਲੈਂਦਾ ਤੇ ਫਿਰ ਅੱਗੇ ਕੌਣ ਵੇਚ ਦਿੰਦਾ ਦੁਬਾਰਾ। ਸੋ ਇਹ ਵੀ ਇੱਕ ਵਰਤਾਰਾ ਸਵਾਲਾਂ ਦੇ ਘੇਰੇ 'ਚ ਰਿਹਾ। ਹਾਂ, ਪੰਜਾਬ ਸਰਕਾਰ ਨੂੰ ਇਹਦੇ ਨਾਲ ਆਪਣਾ ਖਜ਼ਾਨਾ ਭਰਪੂਰ ਹੁੰਦਾ ਨਜ਼ਰ ਆ ਕਿ ਚੱਲ ਇਸ ਬਹਾਨੇ ਹੀ ਸੀ। ਸੋ ਇਹਦਾ ਮਤਲਬ ਤਾਂ ਫਿਰ ਅਜਿਹੇ ਸ਼ੋਅ ਕਰਾਉਂਦੇ ਰਹੋ ਭਾਈ। ਇਹ ਹੁਣ ਇਕੱਲੇ ਪੰਜਾਬ ਵਾਲੇ ਤਾਂ ਟਿਕਟਾਂ ਖਰੀਦਦੇ ਨਹੀਂਗੇ, ਬਾਹਰਲੇ ਸੂਬਿਆਂ ਤੋਂ ਬਹੁਤ ਜਨਤਾ ਹੁੰਦੀ ਹੈ ਤੇ ਜਿਹੜਾ ਇੰਨੀਆਂ ਮਹਿੰਗੀਆਂ ਟਿਕਟਾਂ ਖਰੀਦਣਾ ਸਮਰੱਥ ਹੈ, ਇਹਦਾ ਮਤਲਬ ਠੀਕ ਠਾਕ ਅਗਲੇ ਕੋਲ ਪੈਸੇ ਹੋਣ, ਪਰ ਲੋਨ ਲੈ ਕੇ ਤਾਂ ਟਿਕਟਾਂ ਮਿਲਦੀਆਂ ਨਹੀਂ ਕਿ ਹਾਂ ਕੋਈ ਮਾਤਰ ਬੰਦਾ ਲੈ ਲਵੇ। ਸੋ ਇਸ ਲਈ ਇਹ ਜੇ ਲੋਕਾਂ ਦੀ ਟਿਕਟਾਂ ਖਰੀਦਣ ਨਾਲ ਸਰਕਾਰ ਨੂੰ ਆਮਦਨ ਆਉਂਦੀ ਤਾਂ ਇਹ ਜਿਹੇ ਸ਼ੋਅ ਤਾਂ ਕਰਾਉਂਦੇ ਰਹੋ ਫਿਰ। 25 ਕਰੋੜ ਦੀਆਂ ਟਿਕਟਾਂ ਵਿਕੀਆਂ ਜੀ ਪ੍ਰਵੀਨ ਜੀ ਇਸ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ। ਠੀਕ ਹੈ। ਤੇ 25 ਕਰੋੜ ਦੀਆਂ ਟਿਕਟਾਂ ਚੋਂ ਪੰਜਾਬ ਸਰਕਾਰ ਨੂੰ ਸਿੱਧਾ ਟੈਕਸ ਦੇ ਰੂਪ 'ਚ 4.5 ਕਰੋੜ ਰੁਪਇਆ ਆਇਆ। ਜਿਹੜਾ ਡਾਇਰੈਕਟ ਇਨਕਮ ਹੈ 450 ਕਰੋੜ। ਉਹ ਤੋਂ ਬਿਨਾਂ ਲੁਧਿਆਣਾ ਯੂਨੀਵਰਸਿਟੀ ਦਾ ਇਹ ਮੈਦਾਨ ਸੀਗਾ ਜਿੱਥੇ ਸ਼ੋਅ ਕਰਾਇਆ ਗਿਆ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਇਹ ਫੁੱਟਬਾਲ ਸਟੇਡੀਅਮ ਹੈ। ਠੀਕ ਹੈ। ਤੇ ਇਸ ਦੀ ਬੁਕਿੰਗ ਦਾ ਵੀ ਜਿਹੜਾ ਵਿਭਾਗ ਨੂੰ, ਪ੍ਰਸ਼ਾਸਨ ਨੂੰ 26,50,000 ਰੁਪਇਆ ਆਇਆ। ਤੇ ਇਹ ਵੀ ਇੱਕ ਤਰ੍ਹਾਂ ਨਾਲ ਬਾਇਆ ਸਰਕਾਰ ਦੀ ਉਹ ਆਮਦਨ ਹੈ ਨਾ। ਚਲੋ ਜੇ ਆਪਾਂ ਇਹਨੂੰ ਬਾਹਰ ਵੀ ਰੱਖੀਏ 26,50,000 ਨੂੰ, ਤਾਂ ਇਹ ਤੇ ਬੁਕਿੰਗ ਦੇ ਨਾਲ ਵੀ ਜਿਹੜਾ ਟੈਕਸ ਦੇ ਰੂਪ ਸਰਕਾਰ ਨੂੰ ਮਿਲਣਾ ਉਹ ਵੀ 3.25 ਲੱਖ ਹੈਗਾ। ਸੋ ਇਹ ਤੋਂ ਇਲਾਵਾ ਜਿਹੜੇ ਬਾਕੀ ਥਾਵਾਂ ਤੇ ਸਮਾਗਮ ਹੋਏ ਨੇ, ਉਹਨਾਂ ਦੀ ਬੁਕਿੰਗਾਂ ਦੇ ਨਗਰ ਨਿਗਮ, ਨਗਰ ਕੌਂਸਲਾਂ ਦੇ ਹਵਾਲੇ ਨਾਲ ਹੈ ਨਾ, ਉਹ ਵੀ ਸਥਾਨਕ ਸਰਕਾਰਾਂ ਦੇ ਹਵਾਲੇ ਨਾਲ ਸਰਕਾਰ ਕੋਲ ਪੈਸਾ ਆਇਆ। ਸੋ ਇੰਜ ਕੁੱਲ ਮਿਲਾ ਕੇ ਦਲਜੀਤ ਦੋਸਾਂਝ ਪਲੱਸ ਅਜਿਹੇ ਨਵੇਂ ਸਾਲ ਦੇ ਪ੍ਰੋਗਰਾਮਾਂ ਦੇ ਹਵਾਲੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ 'ਚ 5 ਕਰੋੜ ਦੀ ਆਮਦਨ ਹੋਈ ਹੈ। ਸੋ ਸਰਕਾਰ ਬਾਗੋ ਬਾਗ ਹੈ ਜੀ ਬਾਕੀਆਂ ਲਈ ਨਵੇਂ ਸਾਲ ਦੇ ਜਸ਼ਨ ਤੇ ਚਲੋ ਇਸੇ ਬਹਾਨੇ ਨਾਲ ਸਾਡਾ ਖਜ਼ਾਨਾ ਤਾਂ ਭਰਿਆ। ਸੋ ਇਹ ਜਿਹੇ ਪ੍ਰੋਗਰਾਮਾਂ ਦੀ ਚਰਚਾ ਵੀ ਹੋਈ ਤੇ ਨਵੇਂ ਸਾਲ ਦੇ ਜਸ਼ਨ ਵੀ ਹੋਏ ਤੇ ਸਰਕਾਰ ਨੂੰ ਰਾਹਤ ਵੀ ਮਿਲੀ ਥੋੜੀ ਖਜ਼ਾਨੇ। ਜੀ ਬਿਲਕੁਲ ਬਿਲਕੁਲ।